ਇਹਨਾਂ ਨੇ ਹੁਣ ਜਿਹੜੇ ਜਿਆਦੇ ਪੰਥਕ ਕਹਿਣ ਵਾਲੇ ਆ ਸਭ ਤੋਂ ਨਸ਼ਾ ਜ਼ਿਆਦਾ ਇਹਨਾਂ ਲਿਆਂਦਾ ਕਿ ਸਾਡੇ ਖੂਨ ਲਾਲ ਆ ਜੇ ਚਿੱਟੇ ਨਹੀਂ ਹੋਏ। ਅਜੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਣਕ ਸਾਡੇ ਖੂਨ ਦੇ ਵਿੱਚ ਹੈਗੀ ਆ। ਤੇ ਪੰਥਕ ਕਹਾਉਣ ਵਾਲੇ ਇਹਨਾਂ ਨੇ ਸਾਨੂੰ ਮੰਗਤੇ ਬਣਾਤਾ। ਮੰਗਤੇ ਕਿੱਦਾਂ ਬਣਾਤਾ? ਸਾਨੂੰ ਦਾਲ ਆਟੇ ਦਾ ਲਾਲਚ ਦੇ ਕੇ ਸਾਨੂੰ ਦੇ ਕੇ ਪਰਚੀਆਂ ਸਾਨੂੰ ਲੈਣਾ 'ਚ ਖਿਲਾਰਤਾ। ਅਸੀਂ ਖੁਦ ਅੰਨਦਾਤੇ ਆ, ਮਜ਼ਦੂਰ ਕਿਸਾਨ ਮਜ਼ਦੂਰ ਜਿੰਨਾ ਵੀ ਇਹ ਅੰਨਦਾਤੇ ਆ, ਇਹ ਅੰਨ ਪੈਦਾ ਕਰਦੇ ਆ ਤੇ ਸਾਨੂੰ ਪਰਚੀਆਂ ਦੇ ਕੇ ਇਹਨਾਂ ਨੇ ਸਾਡਾ ਅਨਾਜ ਤੇ ਸਾਨੂੰ ਹੀ ਦੇ ਕੇ ਆਂਦੇ ਸਾਨੂੰ ਤੁਹਾਨੂੰ ਦਾਲ ਚੌਲ ਨਹੀਂ ਦਿੱਤੇ, ਤੁਹਾਨੂੰ ਆਟਾ ਨਹੀਂ ਦਿੱਤਾ। ਅਸੀਂ ਮੰਗਦੇ ਆ, ਅਸੀਂ ਪਾਤਸ਼ਾਹੀ ਹਾਂ। ਸ਼੍ਰੋਮਣੀ ਕਮੇਟੀ ਦੇ ਕੋਲ ਜਿੰਨੀ ਧਰਤੀ ਸੀ ਨਾ, ਇਹ ਆਂਦੇ ਆ ਨਾ ਵੀ ਨੌਕਰੀਆਂ ਨਹੀਂ, ਨੌਕਰੀਆਂ ਇਸ ਤਰ੍ਹਾਂ ਵੀ ਦੇ ਸਕਦੇ ਸੀ ਜੇ ਕਾਰਖਾਨੇ ਲਾਉਂਦੇ ਤਾਂ ਆਪਦੀਆਂ ਪੈਲੀਆਂ 'ਚ ਕੰਮ ਖੋਲ੍ਹਦੇ, ਵੱਡੇ ਵੱਡੇ ਡੇਅਰੀ ਫਾਰਮ ਖੋਲ੍ਹਦੇ, ਸਬਜ਼ੀ ਵਾਸਤੇ ਵੱਡੇ ਵੱਡੇ ਕੋਲਡਨ ਸਟੋਰ ਖੋਲ੍ਹਦੇ। ਇਹ ਵੇਲੇ ਸਾਡੇ ਵੱਡਿਆਂ ਨੇ 40 ਰੁਪਏ ਮਣ ਕਣਕ ਵੀ ਲਈ ਆ, ਅੱਜ 40 ਰੁਪਈਆਂ ਦਾ ਪੀਪਾ ਸਾਨੂੰ ਬਜਰੀ ਦਾ ਮਿਲਣ ਡਿਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਲੀਡਰਾਂ ਨੂੰ ਜਿਹੜੇ ਆਂਦੇ ਵੀ ਅਸੀਂ ਬੜਾ ਵਿਕਾਸ ਕੀਤਾ, ਅਸੀਂ ਬੜਾ ਕੀਤਾ। ਯਾਰ ਛੋਟੇ ਛੋਟੇ ਸਕੂਲ ਬਣਾ ਕੇ ਲੋਕਾਂ ਨੇ ਖੁੱਡਿਆਂ ਵਰਗੇ ਤੇ ਮਾਨਤਾ ਪ੍ਰਾਪਤ ਕਰਾ ਲੇ। ਨਹੀਂ ਤੇ ਜੋ ਗੌਰਮੈਂਟ ਉਹ ਲਾ ਨਹੀਂ ਉਹਦੇ ਨਾਲ ਪਤਾ ਨਹੀਂ ਕਿੱਲੇ ਦੀ ਕਿੰਨੇ ਦੀ ਗਰਾਊਂਡ ਵੀ ਬੱਚਿਆਂ ਦੇ ਖੇਡਣ ਵਾਲੀ ਚਾਹੀਦੀ ਆ ਨਾ। ਆਂਦੇ ਪਿਛਵਾੜੇ ਗਿਆ ਵੈਰ ਨਹੀਂ ਲੈਂਦੇ ਨਾ ਤੱਤਾ ਪਾਣੀ ਪਾਇਆ ਘਰ ਲੂਦਾ ਕਿਸੇ ਦਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਪਿੰਡ ਜੱਲੂਪੁਰ ਖੇੜਾ ਦੀ ਧਰਤੀ ਤੇ ਮੌਜੂਦ ਹੈ, ਜਿੱਥੇ ਸ਼ੁਕਰਾਨਾ ਸਮਾਗਮ ਜਿਹੜਾ ਰੱਖਿਆ ਗਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦੇ ਬਾਅਦ। ਸੋ ਸਾਡੇ ਨਾਲ ਗੋਇੰਦਵਾਲ ਸਾਹਿਬ ਤੋਂ ਆਈਆਂ ਹੋਈਆਂ ਸੰਗਤਾਂ ਮੌਜੂਦ ਨੇ, ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ, ਫਿਰ ਕਰਾਂਗੇ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ ਕੀ ਵਿਚਾਰ ਨੇ, ਕੀ ਮਨ ਚ ਆਉਂਦਾ ਹੈ ਇਹ ਐਡੀ ਵੱਡੀ ਲੀਡ ਨਾਲ ਜਿਹੜੀ ਜਿੱਤ ਦਵਾਈ ਹੈ ਤੁਸੀਂ ਆਪਣੇ ਹਲਕੇ ਦੇ ਵਿੱਚੋਂ ਪੂਰੇ ਲੋਕ ਸਭਾ ਸੀਟ ਤੇ, ਕੀ ਵਿਚਾਰ ਨੇ? ਵੇਖੋ ਜੀ, ਸਾਰੀ ਸੰਗਤਾਂ ਗੋਂਦਵਾਲ ਸਾਹਿਬ ਤੋਂ ਹੀ ਆ। ਸਾਡਾ ਨਗਰ ਗੋਂਦਵਾਲ ਸਾਹਿਬ ਖਾਖਾ, ਤੇ ਸਾਰਿਆਂ ਨੇ ਪਿੰਡੋਂ ਪਿੰਡੀ ਨਗਰਾਂ ਨੇ ਸਾਰਾ ਜ਼ੋਰ ਬਹੁਤ ਮਾਰਿਆ। ਇਹ ਕਾਰਨ ਨਸ਼ੇ ਦਾ ਕਾਰਨ ਵੀ ਜਿੰਨੀਆਂ ਸਰਕਾਰਾਂ ਪਿੱਛੋਂ 70-75 ਸਾਲ ਤੋਂ ਤੁਰੀਆਂ ਆਉਂਦੀਆਂ, ਇਹਨਾਂ ਦਾ ਤੇ ਆਪਾਂ ਹਾਲ ਵੇਖਿਆ ਹੀ ਆ। ਇਹਨਾਂ ਨੇ ਹੁਣ ਜਿਹੜੇ ਜਿਆਦੇ ਪੰਥਕ ਕਹਿਣ ਵਾਲੇ ਆ ਸਭ ਤੋਂ ਨਸ਼ਾ ਜ਼ਿਆਦਾ ਇਹਨਾਂ ਲਿਆਂਦਾ ਗਾੜੀ। ਫਿਰ ਜੇ ਸਰਕਾਰਾਂ ਹੋਰ ਬਣੀਆਂ ਫਿਰ ਬੇਅਦਬੀ ਦੇ ਮੁੱਦੇ ਉਹਨਾਂ ਦੇ ਉੱਤੇ ਸਿੱਖ ਸੰਗਤਾਂ ਨੇ ਸਾਰਿਆਂ ਨੇ ਆਖਿਆ ਸਾਨੂੰ ਨਿਆਂ ਦਵਾਇਆ ਜਾਵੇ। ਕੈਪਟਨ ਸਾਹਿਬ ਨੇ ਖਾ ਕੇ ਸਹੁੰ ਗੁਟਕਾ ਸਾਹਿਬ ਫੜ ਕੇ ਉਹਨੇ ਵੀ ਕੁਝ ਕਰਕੇ ਨਹੀਂ ਦਿਖਾਇਆ। ਨਾ ਠੱਲ ਪਈ ਸਾਡੀ ਨਸ਼ੇ ਤੇ, ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੀ ਬੇਅਦਬੀ ਹੋਈ, ਨਾ ਉਹ ਦੋਸ਼ੀ ਫੜੇ ਗਏ। ਹੁਣ ਇਹ ਵੇਖੋ ਵੀ ਗੈਂਗਸਟਰਾਂ ਨੇ ਉੱਤੇ ਪਿੱਛੇ ਮੁੰਡੇ ਲਿਖਾਰੀ ਖਿਡਾਰੀ ਮਾਰਤੇ, ਤੇ ਇਹੋ ਜਿਹੇ ਮਤਲਬ ਸਾਡੇ ਤੇ ਨਾਲ ਕਾਂਡ ਹੋ ਜਾਣ ਤੇ ਕੋਈ ਫੜਿਆ ਹੀ ਨਾ ਜਾਵੇ। ਇਹ ਜਿਹੜੇ ਸਮਗਲਰ ਜਿਨ੍ਹਾਂ ਨੇ ਇਹਨੇ ਘਰਾਂ ਦੇ ਘਰ ਵਿਹਲੇ ਕਰਕੇ 6-6 ਫੁੱਟ ਮੁੰਡੇ ਨੌਜਵਾਨ ਜਿਹੜੇ ਨਸ਼ੇੜੀ ਕਰਤੇ ਤੇ ਕੁਛ ਮਾਰਤੇ, ਉਹਨਾਂ ਦੀਆਂ ਮਾਵਾਂ ਨੂੰ ਪੁੱਛ ਕੇ ਵੇਖਣੇ ਕੀ ਹਾਲ ਹੁੰਦਾ। ਜਿਹੜੇ ਪੰਥਕ ਕਹਿਣ ਵਾਲੇ ਜਾਂ ਦੂਜੇ ਤੀਜੇ ਆ, ਅਸੀਂ ਇਹ ਵਾਅਦਾ ਕਰਦੇ ਕਿਤੇ ਨੰਗੇ ਮੁੰਗੇ ਕਰਾਂ ਕਿਸੇ ਪਿੰਡ ਥਾਣੀ ਬਿਨਾਂ ਸਿਕਿਉਰਿਟੀ ਤੋਂ ਲੰਘ ਕੇ ਦਿਖਾਉਣ। ਜਿਨ੍ਹਾਂ ਦੇ ਪੁੱਤ ਮਾਰੇ ਆ, ਜਿਨ੍ਹਾਂ ਦੇ ਨਸ਼ੇ ਦੀ ਦਲਦਲ 'ਚ ਫਸੇ ਆ, ਜੇ ਇਹਨਾਂ ਨੂੰ ਬੌਂਕਰਾਂ ਮਾਰ ਨੀਲੇ ਨਾ ਬੀਬੀਆਂ ਕਰ ਦੇਣ ਤੇ ਸਾਨੂੰ ਦੱਸਣ। ਅਵਲਟੋਏ ਵਰਗੇ ਦੂਜੇ ਤੀਜੇ ਜਿੰਨੇ ਵੀ ਆ ਜਿਹੜੇ ਆਂਦੇ ਇਹਨੂੰ ਵੋਟ ਹੀ ਨਹੀਂ ਪੈਣੀ ਅੰਮ੍ਰਿਤਪਾਲ ਸਿੰਘ ਨੂੰ, ਨਹੀਂ ਅਜੇ ਲੋਕਾਂ ਨੇ ਦੱਸਤਾ ਵਾ ਵੀ ਸਾਡੇ ਖੂਨ ਲਾਲ ਆ ਜੇ ਚਿੱਟੇ ਨਹੀਂ ਹੋਏ। ਅਜੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਣਕ ਸਾਡੇ ਖੂਨ ਦੇ ਵਿੱਚ ਹੈਗੀ ਆ। ਫਿਰ ਬਾਕੀ ਸਾਨੂੰ 10ਵੇਂ ਪਾਤਸ਼ਾਹ ਮਾਰੇ ਪਹਿਲੀ ਇਹਨਾਂ ਇੱਕ ਤੇ ਖੇਡ ਹੋਣ ਲੱਗੀ ਵੀ ਜਿਹੜਾ ਬਾਣੇ ਵਾਲਾ ਸਿੰਘ ਵਿਧਾਨ ਸਭਾ 'ਚ ਚੱਲਿਆ ਗੋਲ ਦਸਤਾਰ 'ਚ। ਇਹ ਸਾਡੀ ਗੋਲ ਦਸਤਾਰ ਬਾਣਾ ਜਿਹੜਾ ਆਜ਼ਾਦੀ ਦਾ ਸੀ, ਦਸਤਾਰ ਗੋਲ ਸਾਡੀ, ਹਾਂਜੀ। ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ, ਇਨ ਗਰੀਬ ਸਿੱਖਣ ਕੋ ਦਹੂ ਪਾਤਸ਼ਾਹੀ ਯਾਦ ਰੂ ਹਮਰੀ ਗਿਰਿਆਈ। ਸਾਨੂੰ ਤੇ ਪਾਤਸ਼ਾਹ ਹੀ ਦੇ ਕੇ ਗਿਆ ਗੁਰੂ ਕਲਗੀਧਰ ਪਾਤਸ਼ਾਹ, ਅਸੀਂ ਤੇ ਪਾਤਸ਼ਾਹ। ਤੇ ਸਾਨੂੰ ਇਹ ਸਾਡੀ ਜਿਹੜੀ ਜਮਾਤ, ਜਿਹੜੀ ਸ਼ਹੀਦਾਂ ਦੀ ਜਮਾਤ ਤੇ ਪੰਥਕ ਕਹਾਉਣ ਵਾਲੇ, ਇਹਨਾਂ ਨੇ ਸਾਨੂੰ ਮੰਗਤੇ ਬਣਾਤਾ। ਮੰਗਤੇ ਕਿੱਦਾਂ ਬਣਾਤਾ? ਸਾਨੂੰ ਦਾਲ ਆਟੇ ਦਾ ਲਾਲਚ ਦੇ ਕੇ ਸਾਨੂੰ ਦੇ ਕੇ ਪਰਚੀਆਂ ਸਾਨੂੰ ਲੈਣਾ 'ਚ ਖਿਲਾਰਤਾ। ਅਸੀਂ ਖੁਦ ਅੰਨਦਾਤੇ ਆ, ਮਜ਼ਦੂਰ ਕਿਸਾਨ ਮਜ਼ਦੂਰ ਜਿੰਨਾ ਵੀ ਇਹ ਅੰਨਦਾਤੇ ਆ, ਇਹ ਅੰਨ ਪੈਦਾ ਕਰਦੇ ਆ ਤੇ ਸਾਨੂੰ ਪਰਚੀਆਂ ਦੇ ਕੇ ਇਹਨਾਂ ਨੇ ਸਾਡਾ ਅਨਾਜ ਤੇ ਸਾਨੂੰ ਹੀ ਦੇ ਕੇ ਆਂਦੇ ਸਾਨੂੰ ਤੁਹਾਨੂੰ ਦਾਲ ਚੌਲ ਨਹੀਂ ਦਿੱਤੇ, ਤੁਹਾਨੂੰ ਆਟਾ ਨਹੀਂ ਦਿੱਤਾ। ਅਸੀਂ ਮੰਗਦੇ ਆ, ਅਸੀਂ ਪਾਤਸ਼ਾਹੀ ਹਾਂ, ਸਾਨੂੰ ਇਹਨਾਂ ਮੰਗਤੇ ਬਣਾਤਾ। ਜੇ ਸਾਡੀ ਗੁੱਸਾ ਕਿਤੇ ਹੁੰਦਾ ਆਪਦਿਆਂ ਤੇ ਹੁੰਦਾ, ਜੇ ਸਾਡੀ ਇਹ ਜਮਾਤ ਜਿਹੜੀ ਆ, ਜਿੰਨਾ ਇਹਨਾਂ ਦੇ ਕੋਲ ਮਹਾਰਾਜ ਦਾ ਗੁਰੂ ਕਲਗੀਧਰ ਪਾਤਸ਼ਾਹ ਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਖਜ਼ਾਨਾ ਸੀ ਨਾ, ਉੱਤੇ ਥੱਲੇ ਸਰਕਾਰਾਂ ਇਹਨਾਂ ਦੀਆਂ ਸੀ। ਜੇ ਕੁਝ ਸ਼ੁਰੂ ਤੋਂ ਵੀ ਕਰਨ ਵਾਲੇ ਹੁੰਦੇ, ਜਿਸ ਤਰ੍ਹਾਂ ਸਾਡੇ ਵੱਡਿਆਂ ਨੇ ਪਹਿਲੋਂ ਘਾਲ ਕੇ ਕਮੇਟੀ ਬਣਾਈ ਸੀ ਉਦੋਂ 100 ਸਾਲ ਪਹਿਲੋਂ, ਜੇ ਕੁਝ ਇਹ ਕਰਨ ਵਾਲੇ ਹੁੰਦੇ ਤੇ ਸਾਡੇ ਅੱਜ ਫਰਲਿਆਂ ਵਾਲੇ ਨਿਹੰਗ ਸਿੰਘ, ਮਹਾਂਕਾਲ ਨਿਹੰਗ ਸਿੰਘ ਬਾਣੇ ਵਾਲੇ ਜੱਜ ਹੋਣੇ ਸੀ, ਐਸਡੀਐਮ ਹੋਣੇ ਸੀ, DC ਹੋਣੇ ਸੀ, ਵੱਡੇ ਵੱਡੇ ਰੈਂਕਾਂ ਤੇ ਬੈਠੇ ਹੋਣੇ ਸੀ। ਆ ਰਿਸ਼ਵਤਖੋਰੀ ਥੋੜੀ ਹੋਣੀ ਸੀ। ਤੇ ਭਗਵੰਤ ਮਾਨ ਨੂੰ ਜਿੱਡੇ ਸ਼ਾਹ ਨਾਲ ਵੋਟਾਂ ਪਈਆਂ ਸੀ, ਜੇ ਦੋ ਕੰਮ ਕਰ ਦਿੰਦਾ ਨਾ, ਇੱਕ ਰਿਸ਼ਵਤਖੋਰੀ ਤੇ ਇੱਕ ਨਸ਼ੇ ਤੇ ਫਿਰ ਵੀ ਜਿੰਦਾਬਾਦ ਰਹਿਣਾ ਇਹ ਕੰਮ। ਕਿਉਂ ਸੰਗਤ ਨੇ ਹੋਰ ਗੱਲ ਮਗਰ ਨਹੀਂ ਜਾਣਾ, ਇਸੇ ਮਗਰੀ ਇਹ ਦੋਵਾਂ ਕੰਮਾਂ ਦੇ ਠੱਲ ਨਹੀਂ ਪਿਆ। ਡਬਲ ਹੋ ਗਿਆ ਜੇ ਕੰਮ, ਨਸ਼ੇ ਦਾ ਵੀ ਤੇ ਰਿਸ਼ਵਤਖੋਰੀ ਦਾ ਵੀ। ਹਾਂਜੀ, ਕੀ ਲੱਗਦਾ ਹੁਣ ਉਹਨਾਂ ਨੂੰ ਥੋੜਾ ਜਿਹਾ ਆਊਗਾ ਸੁਧਾਰ, ਉਹਨਾਂ 'ਚ ਜਿਹੜਾ ਝਟਕਾ ਲੱਗਾ ਹੈ ਉਹਨਾਂ ਨੂੰ? ਵੇਖੋ ਜੀ, ਜੇ ਤੇ ਅਗਲ ਵਾਲੇ ਹੋਣਗੇ ਤਾਂ ਜ਼ਰੂਰ ਹੋਊਗਾ। ਤੇ ਜੇ ਉਹ ਕਿਸੇ ਬਸ਼ਰਮ ਦੀ ਦਾਲ ਡੁੱਲ ਗਈ ਸੀ
ਤੇ ਉਹਨੇ ਆਖੀ ਡੋਲ ਕੇ ਹੀ ਖਾਣੇ ਹੁੰਦੇ, ਠੰਡੀ ਹੋ ਜਾਂਦੀ। ਜੇ ਉਹ ਗੱਲ ਹੋਈ ਤਾਂ ਫੇਰ ਨਹੀਂ ਤਾਂ ਉਤਰਾ ਆਉਣਾ ਚਾਹੀਦੀ। ਸ਼ਰਮ ਇਹਨਾਂ ਨੂੰ ਇਹ ਗੱਲ ਦੀ ਜ਼ਰੂਰ ਆਉਣੀ ਚਾਹੀਦੀ ਆ। ਜਿਹੜੇ ਆਂਦੇ ਵੀ ਵੋਟ ਨਹੀਂ ਪੈਣੀ, ਉਹ ਨਹੀਂ, ਸੰਗਤਾਂ ਨੇ ਵੱਟ ਕੱਢਦੇ। ਬਾਕੀ ਸਿਧਾਂਤ ਨੂੰ ਇਹ ਭੁੱਲ ਗਏ ਨਵਾਬ ਕਪੂਰ ਸਿੰਘ ਦੇ ਨੂੰ। ਜਿਸ ਵੇਲੇ ਨਵਾਬੀ ਦੇਣ ਲੱਗੇ ਨਾ, ਉਹਨੇ ਗੁਰੂ ਕੇ ਲਾਲ ਨੇ ਆਖਿਆ ਮੈਂ ਨਵਾਬੀ ਨਹੀਂ ਚਾਹੁੰਦਾ, ਮੈਂ ਗੁਰੂ ਦੀ ਸੇਵਾ ਚਾਹੁੰਦਾ। ਹਾਂ, ਨਵਾਬੀ ਤਾਂ ਲਊਂਗਾ ਜੇ ਸੰਗਤ ਦੇ ਪੈਰਾਂ ਦੇ ਵਿੱਚ ਰੱਖ ਕੇ ਫੇਰ ਦਿੱਤੀ ਜਾਵੇ। ਇੱਕ ਝਾੜੂ, ਇੱਕ ਭੌੜਾ, ਘੋੜਿਆਂ ਦੀ ਲਿੱਦ ਢਾਉਣੀ, ਉਹਦੇ ਤੋਂ ਮੈਂ ਪਛਾਣ ਨਹੀਂ ਹੋਣਾ। ਮੇਰੇ ਚੜਦਿਆਂ ਨੂੰ ਘੋੜਿਆਂ ਦੀ ਲਿੱਦ ਚੱਕਣੀ ਤੇ ਦਿਨ ਚੜ ਜਾਣਾ ਜਦੋਂ ਫੇਰ ਭਾਗ ਸੰਭਾਲਣਾ। ਇਹੋ ਜਿਹੇ ਸਾਡੇ ਪਿੱਛੇ ਅਹੁਦੇਕਾਰ ਹੁੰਦੇ ਸੀ ਜਿਨ੍ਹਾਂ ਦੇ ਕੋਲ ਕੋਈ ਰੈਂਕ ਸੀ। ਇਹੋ ਜਿਹੇ ਨਹੀਂ ਸਾਡੇ ਤੋਂ। ਹੁਣ ਆਹ ਵੇਖ ਲਿਓ, ਬੌਲੀ ਸਾਹਿਬ ਇੱਕ ਮੈਨੇਜਰ ਆ, ਮੇਰੇ ਅੱਖੀ ਵੇਖਣ ਦੀ ਗੱਲ ਵਾ। ਉਹ ਗੱਡੀ ਆਪਦੀ ਤੇ ਆਇਆ, ਸੇਵਾਦਾਰ ਨੇ ਬੂਹਾ ਖੋਲਿਆ, ਸਾਹਿਬ ਨੇ ਗੱਡੀ ਡੱਕੀ, ਫਿਰ ਉਹਨੇ ਉੱਤੇ ਕੱਪੜਾ ਪਾਇਆ। ਤੇ ਜਦੋਂ ਉਹਨੇ ਆਪਦੇ ਦਫ਼ਤਰੋਂ ਨਿਕਲਣਾ, ਇੱਕ ਨੇ ਭੱਜ ਕੇ ਬੂਹਾ ਖੋਲਣਾ, ਇੱਕ ਨੇ ਗੱਡੀ ਤੋਂ ਕੱਪੜਾ ਲਾਉਣਾ, ਦੂਜੇ ਨੇ ਸ਼ੀਸ਼ਾ। ਉਹ ਯਾਰ ਗੁਰੂ ਘਰ ਆਉਂਦੇ ਜੇ ਹੈਂ, ਗੁਰੂ ਅਮਰਦਾਸ ਤੋਂ ਡਰਦੇ ਆ, ਹੋਰ ਗੁਰੂ ਘਰਾਂ ਤੋਂ ਡਰਦੇ ਆ? ਇਹਨਾਂ ਦੇ ਇੱਕ ਕਾਰਖਾਨੇ ਬਣਾ ਲਏ, ਕਾਰੋਬਾਰ ਬਣ ਗਿਆ, ਕਾਰੋਬਾਰ ਇਹਨਾਂ ਦੇ ਬਣ ਗਏ। ਤੇ ਸਾਨੂੰ ਇਹ ਬਣਾਉਣ ਦੇ ਸ਼ਦਾਈ। ਸਾਡੀ ਜਨਤਾ ਨੂੰ ਇਹ ਸੋਚ ਚਾਹੀਦੀ ਆ, ਪਿੰਡ ਵਾਲਿਆਂ ਸ਼ਹਿਰਾਂ ਵਾਲਿਆਂ ਨੂੰ, ਵੀ ਏਕਤਾ ਦੇ ਨਾਲ ਰਹਿਣ। ਅਸੀਂ ਮਹਾਰਾਜੇ ਰਣਜੀਤ ਸਿੰਘ ਵਾਲਾ ਰਾਜ ਚਾਹੁੰਦੇ ਆ, ਜਿੱਥੇ ਸਾਰੇ ਵਰਨਾਂ ਨੂੰ ਜਿਹੜਾ ਵਾ ਇੱਕੋ ਜਿਹਾ ਸਮਝਿਆ ਜਾਊਗਾ। ਉਦੋਂ ਵੇਖ ਲਓ ਸਾਰਿਆਂ ਨੂੰ ਨੌਕਰੀਆਂ ਮਿਲੀਆਂ, ਅੰਗਰੇਜ਼ ਆਣ ਕੇ ਨੌਕਰੀ ਇੱਧਰ ਲੈਂਦੇ ਸੀ। ਹਾਂਜੀ, ਸਾਡੀ ਕਰੰਸੀ ਵੱਧ ਸੀ। ਇਹ ਸਾਡਿਆਂ ਲੀਡਰਾਂ ਨੇ ਸਾਨੂੰ ਮਿੱਟੀ ਕਰਤਾ। ਜਿੱਦਾਂ ਸਾਡਾ ਬਜਾਊ ਧਰਤੀ ਸੀ, ਜਿਸ ਤਰ੍ਹਾਂ ਅਸੀਂ ਅੱਗੇ ਵੀ ਇੱਕ ਦਿਨ ਭਜਨ ਕੀਤਾ, ਸ਼੍ਰੋਮਣੀ ਕਮੇਟੀ ਦੇ ਕੋਲ ਜਿੰਨੀ ਧਰਤੀ ਸੀ ਨਾ, ਇਹ ਆਂਦੇ ਆ ਨਾ ਵੀ ਨੌਕਰੀਆਂ ਨਹੀਂ, ਨੌਕਰੀਆਂ ਇਸ ਤਰ੍ਹਾਂ ਵੀ ਦੇ ਸਕਦੇ ਸੀ ਜੇ ਕਾਰਖਾਨੇ ਲਾਉਂਦੇ ਤਾਂ ਆਪਦੀਆਂ ਪੈਲੀਆਂ 'ਚ ਕੰਮ ਖੋਲ੍ਹਦੇ, ਵੱਡੇ ਵੱਡੇ ਡੇਅਰੀ ਫਾਰਮ ਖੋਲ੍ਹਦੇ, ਸਬਜ਼ੀ ਵਾਸਤੇ ਵੱਡੇ ਵੱਡੇ ਕੋਲਡਨ ਸਟੋਰ ਖੋਲ੍ਹਦੇ। ਦਿੱਲੀ ਵੱਲੋਂ ਆਣ ਕੇ ਵਪਾਰੀ ਸਾਨੂੰ ਪੰਜਾਬ ਨੂੰ ਲੁੱਟ ਕੇ ਲੈ ਜੇ। ਸਾਡੇ ਕੋਲ 2 ਰੁਪਏ ਮਟਰ ਟਮਾਟਰ ਜਿਹੜੇ ਆ, ਗੋਭੀ ਲੇਵੇ, ਗਾੜੀ ਸੜਕਾਂ ਤੇ ਸਿੱਟਣ ਨੂੰ ਮਜਬੂਰ ਆ, ਬਹੁਤ ਹੋ ਜਾਣ। ਕੀ ਗੱਲ ਸਾਡੀ ਕਮੇਟੀ ਇਹ ਨਹੀਂ ਕਰ ਸਕਦੀ? ਇਹ ਸਾਡੇ ਕੋਲ ਲੈ ਕੇ ਸਾਂਭ ਲਿਆ ਕਰਦੇ, ਫਿਰ ਇਹ ਮਾਇਆ ਵੜਦੇ। ਸਾਡੇ ਵੱਡੇ ਵੱਡੇ ਮੁੰਡੇ ਪੜ੍ਹੇ ਲਿਖੇ ਨਸ਼ੇੜੀ ਹੋ ਗਏ, ਉਹਨਾਂ ਨੂੰ ਨੌਕਰੀਆਂ ਦਿੰਦੇ। ਅਸੀਂ ਡੇਅਰੀਆਂ ਦੇ ਡੰਗਰ ਸਾਂਭਣ ਵੀ ਜਾਣਦੇ ਹਾਂ। ਬੇਰੁਜ਼ਗਾਰੀ ਕਹਿਣ ਦਾ ਮਤਲਬ ਇਹ ਕਾਰਨ ਬਣੀ ਆ। ਇਹ ਸਾਡੇ ਲੀਡਰਾਂ ਨੇ ਬੇਰੁਜ਼ਗਾਰੀ ਜਿਹੜੀ ਆ ਫਲਾਰੀ ਆ, ਵੀ ਸਾਡੀ ਲੋਕ ਪੂਛ ਨਾ ਛੱਡਣ, ਤੇ ਛੱਡੀ ਵੀ ਨਹੀਂ ਕਈ ਸਾਲ। ਹੁਣ ਵੇਖੋ ਵੀ ਕਾਲੀਆਂ ਦੇ ਕਾਲੀਆਂ ਜੀ, ਕਾਂਗਰਸੀਆਂ ਨੌਜਵਾਨਾਂ ਨੇ, ਪੜ੍ਹਿਆ ਲਿਖਿਆ ਨੇ ਐਰਕੀ ਇਹ ਧੜੇ ਦੇ ਕਿੱਲੇ ਨਾਲੋਂ ਜਨਤਾ ਨੂੰ ਖੋਲਤਾ ਵੀ ਨਹੀਂ, ਇਦਾਂ ਨਹੀਂ, ਆਪਾਂ ਬੰਦਾ ਵੇਖੀਏ, ਆਪਾਂ ਜਿਹੜਾ ਵਾ ਧੜਾ ਨਾ ਵੇਖੀਏ, ਆਪਾਂ ਥੱਲੇ ਤੁਰੇ ਜਾਂਦੇ ਆ। ਇਹ ਬੜੀ ਦੇਣ ਵੱਡੀ ਆ ਨੌਜਵਾਨਾਂ ਦੀ ਤੇ ਨੈੱਟ ਦੀ ਤੇ ਬਾਕੀ ਮੀਡੀਆ ਦੀ। ਬਾਕੀ ਇਹ ਵੇਖੋ ਜੀ, ਇਹਨਾਂ ਨੂੰ ਇਹ ਪੁੱਛੋ ਕਿਸੇ ਵੇਲੇ ਸਾਡੇ ਵੱਡਿਆਂ ਨੇ 40 ਰੁਪਏ ਮਣ ਕਣਕ ਵੀ ਲਈ ਆ, ਅੱਜ 40 ਰੁਪਈਆਂ ਦਾ ਪੀਪਾ ਸਾਨੂੰ ਬਜਰੀ ਦਾ ਮਿਲਣ ਡਿਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਲੀਡਰਾਂ ਨੂੰ, ਜਿਹੜੇ ਆਂਦੇ ਵੀ ਅਸੀਂ ਬੜਾ ਵਿਕਾਸ ਕੀਤਾ, ਅਸੀਂ ਬੜਾ ਕੀਤਾ। 70 75 ਸਾਲ ਸਾਨੂੰ ਗਲੀਆਂ ਨਾਲੀਆਂ 'ਚ ਰੱਖਿਆ। ਸਾਡੇ ਜਿਹੜੇ ਸਕੂਲ ਸਰਕਾਰੀ ਸਕੂਲ ਹੀ, ਸਰਕਾਰੀ ਹਸਪਤਾਲ ਹੀ, ਉਹ ਕਿਉਂ ਫੇਲ ਹੋਏ? ਦੂਜੇ ਸਕੂਲ ਕਿਦਾਂ ਚੱਲੇ? ਯਾਰ ਛੋਟੇ ਛੋਟੇ ਸਕੂਲ ਬਣਾ ਕੇ ਲੋਕਾਂ ਨੇ ਖੁੱਡਿਆਂ ਵਰਗੇ ਤੇ ਇਮਾਨਤਾ ਪ੍ਰਾਪਤ ਕਰਾ ਲੇ। ਨਹੀਂ ਤੇ ਜੋ ਗੌਰਮੈਂਟ ਉਹ ਲਾ ਨਹੀਂ, ਉਹਦੇ ਨਾਲ ਪਤਾ ਨਹੀਂ ਕਿੱਲੇ ਦੀ ਕਿੰਨੇ ਦੀ ਗਰਾਊਂਡ ਵੀ ਬੱਚਿਆਂ ਦੇ ਖੇਡਣ ਵਾਲੀ ਚਾਹੀਦੀ ਆ ਨਾ, ਇਹ ਪਤਾ ਚਾਹੀਦਾ ਤੁਹਾਨੂੰ। ਪਰ ਇਹਨਾਂ ਲੋਕਾਂ ਨੇ ਮਾਨਤਾ ਪ੍ਰਾਪਤ ਇਦਾਂ ਹੀ ਕਰਾ ਲਏ ਛੋਟੇ ਛੋਟੇ ਬਣਾ ਕੇ, ਤੇ ਸਾਡੀ ਲਾ ਲਈ ਖੱਲ। ਜੇ ਸਾਡੇ ਮਤਲਬ ਜਿਹੜੇ ਸਕੂਲ ਹੋਰ ਇੱਥੇ ਭਾਈ ਸਾਹਿਬ ਗੱਲ ਐਡ ਕਰ ਦਿੰਦਾ। ਤੁਸੀਂ ਜੇ ਸਕੂਲਾਂ ਦੀ ਗੱਲ ਤੋਰੀ ਆ, ਅੱਜ ਕੱਲ ਮਾਪੇ ਬਹੁਤ ਬਿਲਕਦੇ ਨੇ ਵੀ ਸਿਲੇਬਸ ਉਹੀ ਹੁੰਦਾ, ਕਿਤਾਬਾਂ ਫੇਰ ਵੀ ਹਰੇਕ ਸਾਲ ਬਦਲ ਦਿੰਦੇ ਨੇ। ਬਸ ਕੀ ਹੁੰਦਾ, ਜਿਹੜਾ ਪਹਿਲਾ ਲੈਸਨ ਸੀ ਉਹ ਦੂਜੇ ਨੰਬਰ ਤੇ ਤੀਜੇ ਤੇ ਚੱਲ ਜਾਂਦਾ। ਕਿਤਾਬਾਂ 'ਚ ਲੁੱਟ, ਹਰੇਕ ਪਾਸੇ ਲੁੱਟ ਮਚੀ ਹੋਈ ਆ। ਇਹਨਾਂ ਨੇ ਸਾਨੂੰ ਲੁੱਟ ਖੋਹ ਦਾ ਜਿਹੜਾ ਜਰੀਆ ਹਰ ਬੰਦੀ ਬਣਾਇਆ। ਨਹੀਂ ਤਾਂ ਅੱਗੇ ਪਿੱਛੇ ਬੱਚੇ ਜੇ ਵੱਡੀ ਕਲਾਸ 'ਚ ਹੀ ਛੋਟੇ ਵਾਲੇ ਨੂੰ ਛੋਟਾ ਦੇ ਦਿੰਦਾ ਸੀ, ਮਤਲਬ ਕਿਤਾਬਾਂ ਭਾਈ ਭੈਣਾਂ ਦੀਆਂ ਕਿਤਾਬਾਂ ਵਰਤ ਕੇ ਚੱਲਦੀਆਂ ਸੀ। ਇਹਨਾਂ ਨੇ ਸਾਡੀ ਡੰਡ ਲਾ ਕੇ ਰੱਖਤੀ ਆ। ਫਿਰ ਸਾਡੇ ਕਈ ਇਤਿਹਾਸ ਵਿੱਚੋਂ ਕੱਢਦੇ ਆ, ਜੋ ਸਿੱਖ ਕੌਮ ਦੇ ਇਤਿਹਾਸ ਸੀ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੰਗ। ਹਾਂਜੀ, ਬਾਕੀ ਅਸੀਂ ਤਾਂ ਕਿਰਤੀ ਸਿੱਖ ਹਾਂ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤੀ ਬਣਾਇਆ, ਸਾਨੂੰ ਮੰਗਤੇ ਥੋੜਾ ਬਣਾਇਆ। ਮੰਗਤੇ ਤੇ ਗਾੜੀ ਆੜੀ ਜਮਾਤ ਸਾਨੂੰ ਆਖਣ ਡਈ ਅਸੀਂ ਸ਼ਹੀਦਾਂ ਦੀ ਜਮਾਤ ਆ ਤੇ ਅਸੀਂ ਪੰਥੀ ਆ। ਮੰਗਤੇ ਤੇ ਸਾਨੂੰ ਇਹਨਾਂ ਨੇ ਬਣਾਤਾ। ਦੇ ਕਾਰਡ ਸਾਨੂੰ, ਇਹਨਾਂ ਦੇ ਕਾਰਡ ਚੋਂ ਗਾੜੀ ਮਾਰਨੇ ਚਾਹੀਦੇ ਆ ਵੀ ਸਾਨੂੰ ਡਿਸਟ੍ਰਿਕਟ ਖੋਲ ਕੇ ਦਿਓ। ਅਸੀਂ ਦੋਵਾਂ ਦੀ ਕਿਰਤ ਕਰਨ ਵਾਲੇ ਸਿੱਖ ਵਾਂ, ਕਿਰਤੀ ਸਿੱਖ ਵਾਂ, 10ਵੇਂ ਪਾਤਸ਼ਾਹ ਦੇ ਗੁਰੂ ਨਾਨਕ ਸਾਹਿਬ ਦੇ। ਅਸੀਂ ਕਿਰਤ ਕਰਕੇ ਖਾਵਾਂਗੇ, ਤੁਹਾਡੇ ਕੋਲ ਮੰਗ ਕੇ ਕੋ ਖਾਈਏ? ਹਾਂਜੀ, ਪਹਿਲੋਂ ਮਾਰੀ ਦੇ ਮੁੜ ਕੇ ਆਉਂਦੇ ਆ ਵੀ ਹੈ ਤੇ ਸਾਡਾ ਹੀ ਆ, ਅਸੀਂ ਸੁੱਖ ਸਹੂਲਤ ਕੋਈ ਆਂਦੇ ਵੀ ਛੱਡੀਏ ਕਿਉਂ? ਕਈਆਂ ਨੇ ਹਨਾ ਬਾਬਾ ਤੂੰ ਨਹੀਂ ਲੈਂਦਾ ਸੁੱਖ ਸਹੂਲਤ ਕੋਈ ਸਰਕਾਰ ਵੱਲੋਂ? ਹਾਂ ਲੈਨੇ ਆ, ਮਾਰੀ ਦੇ ਲੈਨੇ ਆ ਯਾਰ, ਵੀ ਸਾਡਾ ਸਿਰ ਸਾਡੀਆਂ ਜੁੱਤੀਆਂ ਜਾਣ ਵੀ ਕਿਉਂ ਦੇਣਾ? ਲੁੱਟਿਆ ਤੇ ਸਾਨੂੰ ਹੀ ਆ ਨਾ। ਤੇ ਭਲ ਉਤਰਾ ਸਾਰੇ ਹੀ ਇਕਮੁੱਠ ਹੋ ਗਏ, ਜਿਸ ਤਰ੍ਹਾਂ ਅਸੀਂ ਹੁਣ ਡਟ ਕੇ ਖਲੋ ਗਏ ਆ, ਜਾਂ ਇਹਨਾਂ ਨਾਮ ਵਾਲਿਆਂ ਨੂੰ ਜਿਤਾਇਆ, ਜਾਂ ਭਾਈ ਸਾਹਿਬ ਨੂੰ ਅਸੀਂ ਵੋਟ ਪਾਈ ਆ। ਇਸ ਤਰ੍ਹਾਂ ਸਾਰਿਆਂ ਦਾ ਫਰਜ਼ ਬਣਦਾ। ਸਾਡਿਆਂ ਤੁਹਾਨੂੰ ਦੱਸਿਆ ਵੀ ਕਪੂਰ ਸਿੰਘ ਦੇ ਇਤਿਹਾਸ ਨੂੰ ਭੁੱਲ ਗਏ, ਨਿੱਕੀਆਂ ਨਿੱਕੀਆਂ ਗੱਲਾਂ ਤੇ ਅੜ ਗਏ ਆ। ਅੱਜ ਜਿਨ੍ਹਾਂ ਨੇ ਕਈਆਂ ਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਜਾਂ ਝਾੜੂ ਵਾਲਿਆਂ ਨੇ ਮਨੋਂ ਚਾਹੁੰਦੇ ਤੇ ਨਹੀਂ ਬੂਥ ਲਾਉਣੇ, ਜਦੋਂ ਜਾ ਕੇ ਆਖੀਦਾ ਵੀ ਨਹੀਂ ਯਾਰ ਆਪਣੇ ਕੌਮ ਦੀ ਗੱਲ ਵਾ, ਤੇ ਆਪਾਂ ਨਾਲੇ ਨਜਾਇਜ਼ ਕਰਕੇ ਜਬਰੂਗੜ੍ਹ ਜੇਲ੍ਹ 'ਚ ਸਾਡੇ ਸਿੰਘ ਘੱਲੇ ਆਪਾਂ ਕੱਢਣਾ, ਤੇ ਉਹਨਾਂ ਦੀ ਉੱਥੇ ਸੂਈ ਕਿੱਥੇ ਗੜੀ ਆ? ਕਿਸੇ ਦੀ ਮੈਂਬਰੀ ਤੇ ਕਿਸੇ ਦੀ ਸਰਪੰਚੀ ਦੇ। ਇਸ ਦੀਆਂ ਪ੍ਰਧਾਨਗੀਆਂ ਤੱਕ ਵੀ ਗੱਲਾਂ ਇੱਥੋਂ ਤੱਕਰ ਕੋਈ ਆਂਦਾ ਮੈਂ ਯੂਥ ਪ੍ਰਧਾਨ, ਉਹ ਭੁੱਲਿਓ ਪ੍ਰਧਾਨਗੀ ਨਾਲ ਨਹੀਂ ਜਾਣੀ। ਇਹ ਧੱਬਾ ਲਾ ਕੇ ਤੁਹਾਡੇ, ਕਾਲਾ ਧੱਬਾ ਲਾ ਕੇ ਜਾਣਾ। 19 ਚ ਲੱਗਾ ਸੀ, 19 ਚ ਲੱਗਾ।
ਅਗਲੀ ਦਰਗਾਹ ਇਹ ਧੱਬਾ ਗਾੜੀ ਜਾਣਾ, ਇਹਨਾਂ ਦੇ ਲੈਣਾ ਨਹੀਂ। ਬਾਕੀ ਆਹ ਜਿਹੜਾ ਵਲਟੋਈਆ ਵਾ, ਇੱਕ ਦਿਨ ਇਹਦਾ ਮੈਂ ਬਿਆਨ ਵੇਖਿਆ, ਸੁਖਬੀਰ ਬਾਦਲ ਨੂੰ ਆਂਦਾ ਜੀ ਜੱਟਾ ਖੁਸ਼ ਕਰਤਾ ਜੀ। ਉਹ ਕੌਲਿਆ ਖੁਸ਼ ਕਾਹਦਾ, ਉਹ ਸਾਲਾ ਭਣੋਈਆ ਪਾੜ ਕੇ ਘਰ ਪਾੜ ਗਿਆ, ਤੇ ਤੂੰ ਆਂਦਾ ਵੀ ਦਿਲ ਹੀ ਖੁਸ਼ ਕਰਦਾ ਜੀ ਮੇਰੀ ਜਾਨ ਲਈ ਨਹੀਂ, ਜਿੱਥੇ ਮਰਜੀ ਹੁਣ ਜੱਟ ਦੀ ਜਾਨ ਵੀ ਹਾਜ਼ਰ ਆ। ਜਾਨ ਤੇ ਤੇਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਹਾਜ਼ਰ ਨਾ ਹੋਈ, ਤੂੰ ਬਾਹਾਂ ਖੜੀਆਂ ਕਰਕੇ ਭੱਜ ਗਿਓ, ਤੇ ਸੁਖਬੀਰ ਬਾਦਲ ਨੂੰ ਜਾਨ ਤੂੰ ਕੀ ਦੇ ਦੇਂਗਾ। ਫੇਰ ਵੀ ਮੈਂ ਨਾ ਉਹਨਾਂ ਦਾ ਧੰਨਵਾਦ ਆ ਕੈਰੋਂ ਵਾਲਿਆਂ ਦਾ, ਜੱਦੀ ਪੁਰਸ਼ੀ ਫੇਰ ਵੀ ਉਹ ਮੰਤਰੀ ਸ਼ੰਤਰੀ ਰਹੇ ਆ। ਇਸੇ ਗੱਲ ਤੇ ਤਾਂ ਉਹ ਅੜੇ ਰਹੇ ਵੀ ਅੰਮ੍ਰਿਤਪਾਲ ਸਿੰਘ ਦਾ ਅੰਮ੍ਰਿਤਪਾਲ ਨੂੰ ਪਾਣੀ, ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਇਹੋ ਜਿਹੇ ਬੰਦੇ ਗਾੜੀ ਆ ਗਏ ਤੇ ਕੋਈ ਅਕਾਲੀ ਦਲ ਦਾ ਬਦਲਾਅ ਵੀ ਆ ਜਾਊਗਾ, ਤੇ ਕੋਈ ਸਾਡਾ ਪੰਜਾਬ ਦਾ ਬਣੂਗਾ ਵੀ। ਕੈਰੋਂ ਬਾਰੇ ਕਿਉਂ, ਅਸੀਂ ਤੇ ਚੱਲ ਸਾਡੀ ਉਮਰ 41-42 ਸਾਲ ਆ, ਬਾਕੀਆਂ ਦੇ ਵੀ ਵਿਚਾਰ ਲੈ ਲਈਏ ਨਾਲੋਂ ਨਾਲ ਆਹ ਕਰ ਲੈਂਦੇ। 41-42 ਸਾਲ ਸਾਡੀ ਉਮਰ ਆ, ਤੇ ਭਲ ਬਜ਼ੁਰਗਾਂ ਤੋਂ ਸੁਣਦੇ ਰਹੇ ਵੀ ਕੈਰੋਂ ਸਾਹਿਬ ਨੇ ਆ ਵੀ ਕੰਮ ਕੀਤਾ, ਆ ਵੀ ਕੀਤਾ। ਇਹ ਕਰਕੇ ਹੁਣ ਜਵਾਨ ਉਹ ਡਟ ਗਏ ਆ ਧਰਮ ਤੇ। ਇਹ ਗਾੜੀ ਇਹਨਾਂ ਨੇ ਕਮੇਟੀਆਂ ਬਾਹਰ ਕੱਢਤਾ ਆਪਦੀ ਦੂਜਾ ਵਿੱਚ, ਉਹਦੇ ਫੇਰ ਕੀ ਹੋ ਜੂ ਉਹਨਾਂ ਨੂੰ ਬਈ। ਆਂਦੇ ਪਛਵਾੜੇ ਗਿਆ ਵੈਰ ਨਹੀਂ ਲੈਂਦੇ, ਨਾ ਤੱਤਾ ਪਾਣੀ ਪਾਇਆ ਘਰ ਲੂਹਦਾ ਕਿਸੇ ਦਾ। ਇਹ ਵਲਟੋਏ ਹੋਣੀ ਤੇ ਸੁਖਬੀਰ ਹੋਣੀ ਤੱਤਾ ਪਾਣੀ ਪਾਉਣ ਤੇ ਹੋ ਗਿਆ, ਤੇ ਉਹਨਾਂ ਹੀ ਵੇਖੀ। ਬਾਕੀ ਸਿੱਖ ਕੌਮ ਦਾ ਤੇ ਤੁਹਾਨੂੰ ਪਤਾ ਹੀ ਆ, ਜਿੰਨਾ ਕੋਈ ਦਬਾਉਣਾ ਚਾਹੁੰਦਾ ਗੇਂਦਾਰ ਨੂੰ ਥੱਲੇ ਸੁੱਟੇ ਤਾਂ ਨੂੰ ਚੜਦੇ ਆ। ਤੇ ਧੰਨਵਾਦ ਆ ਜਿਹੜੇ ਨਾਲ ਖਲੋਤੇ ਆ, ਤੇ ਅਸੀਂ ਕੈਰੋਂ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ। ਤੇ ਗਾਂ ਵੀ ਕੋਈ ਨਹੀਂ, ਉਹਨਾਂ ਦੇ ਨਾਲ ਹੀ ਆ ਜਨਤਾ। ਇਹ ਵਲਟੋਆ ਆਪਦੇ ਮਨ ਚੋਂ ਕੱਢ ਛੱਡੇ ਵੀ ਬੜਾ ਪਤਾ ਕੀ ਹੋ ਗਿਆ। ਧੰਨਵਾਦ ਧੰਨਵਾਦ ਭਾਈ ਸਾਹਿਬ। ਇਹ ਸਵਾਲ ਬਹੁਤ ਲੋਕਾਂ ਦੇ ਜ਼ਿਹਨ 'ਚ ਸੀ, ਪਰ ਹੁਣ ਉਹ ਛੰਡ ਚੁੱਕਿਆ। ਪਰ ਫਿਰ ਵੀ ਆਪਾਂ ਇਹ ਕਰਦੇ ਆ ਕਿ ਜਿਸ ਸਮੇਂ ਗ੍ਰਿਫਤਾਰੀਆਂ ਦਾ ਦੌਰ ਚੱਲਿਆ, ਉਸ ਤੋਂ ਪਹਿਲਾਂ ਖਾਲਸਾ ਵਹੀਰ ਚੱਲੀ। ਖਾਲਸਾ ਵਹੀਰ 'ਚ ਜਿਸ ਤਰੀਕੇ ਦਾ ਹੁੰਗਾਰਾ ਮਿਲਿਆ ਉਹ ਸਭ ਨੇ ਦੇਖਿਆ। ਉਸ ਤੋਂ ਬਾਅਦ ਜਦੋਂ ਗ੍ਰਿਫਤਾਰੀਆਂ ਦੇ ਦੌਰ ਦੀ ਮੈਂ ਗੱਲ ਕਰ ਰਿਹਾ, ਉਸ ਸਮੇਂ ਇਹ ਗੱਲਾਂ ਵੀ ਹੋਈਆਂ ਕਿ ਦੇਖਿਆ ਜਿਹੜੇ ਖਾਲਸਾ ਵਹੀਰ 'ਚ ਅੱਗੇ ਉਹ ਫੋਟੋਆਂ ਕਰਾਉਂਦੇ ਸੀ, ਗੱਲਾਂ ਕਰਦੇ ਸੀ ਵੀ ਅਸੀਂ ਭਾਈ ਸਾਹਿਬ ਦੇ ਨਾਲ ਆ, ਉਹ ਕਿਤੇ ਲੱਭੇ ਨਹੀਂ। ਪਰ ਹੁਣ ਜਿਹੜਾ ਫਤਵਾ ਦਿੱਤਾ ਹੈ ਲੋਕਾਂ ਨੇ, ਇਹਨੂੰ ਕਿਵੇਂ ਵੇਖਦੇ ਹੋ? ਇੱਕ ਉਹ ਸਮਾਂ ਜਦੋਂ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ, ਭੱਜ ਦੌੜ ਸ਼ੁਰੂ ਹੋਈ, ਪੁਲਿਸ ਨੇ ਘਰੋਂ ਚੱਕ ਕੇ ਲੋਕਾਂ ਨੂੰ ਗ੍ਰਿਫਤਾਰ ਕੀਤਾ, ਨਜ਼ਰਬੰਦ ਕੀਤਾ, ਚੈਨਲ ਬੰਦ ਕੀਤੇ ਗਏ, ਬਹੁਤ ਲੰਬਾ ਤਸ਼ੱਦਦ ਹੋਇਆ। ਹੁਣ ਤੱਕ ਵੀ ਜੇ ਕੋਈ ਆਪਣੇ ਪੇਜਾਂ ਤੇ ਵੀਡੀਓ ਪਾਉਂਦਾ ਉਸ ਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਪਰ ਲੋਕ ਫਤਵੇ ਨੂੰ ਕਿਵੇਂ ਵੇਖਦੇ ਹੋ? ਇੱਕ ਉਹ ਸਮਾਂ ਤੇ ਇੱਕ ਅੱਜ ਦਾ ਸਮਾਂ, ਇਹਨੂੰ ਆਪਸ ਦੇ ਵਿੱਚ ਕਿਵੇਂ ਕੰਪੇਅਰ ਕਰਦੇ ਹੋ? ਇਹ ਜਿਹੜਾ ਫਤਵਾ ਵਾ ਇਹ ਸੰਗਤ ਨੇ ਦਿੱਤਾ, ਇਹ ਦਿੱਤਾ ਚੜ੍ਹਦੀ ਕਲਾ ਨਾਲ ਆ। ਜਿਹੜਾ ਤੁਸੀਂ ਉਹ ਦੌਰ ਕਰਦੇ ਜਿਨ੍ਹਾਂ ਨੇ ਕਰਨਾ 84 ਯਾਦ ਕਰਾਈ, ਜਦੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕੀਤਾ ਨਾ, ਇਹਨਾਂ 84 ਯਾਦ ਸਾਰਿਆਂ ਨੂੰ ਯਾਦ ਕਰਾਤੀ। ਜਿਸ ਤਰ੍ਹਾਂ ਉਦੋਂ ਧੱਕਾ ਕੀਤਾ, ਇਸ ਤਰ੍ਹਾਂ ਧੱਕਾ ਕੀਤਾ ਵੀ ਲੋਕਾਂ ਦੇ ਜੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਵੀ ਲੋਕ ਡਰ ਕੇ ਘਰਾਂ 'ਚ ਬਹਿ ਜਾਣਗੇ। ਪਰ ਭਾਈ ਸਾਹਿਬ ਨੇ ਕੋਈ ਗਲਤ ਤੇ ਕੀਤਾ ਨਹੀਂ ਸੀ, ਕਿਉਂਕਿ ਅਸੀਂ ਪਹਿਲਾਂ ਵੀ ਇੱਥੇ ਆਉਂਦੇ ਰਹੇ ਹਾਂ, ਅੱਜ ਨਹੀਂ ਆਏ ਨਵੇਂ, ਪਹਿਲਾਂ ਆਉਂਦੇ ਰਹੇ ਹਾਂ। ਕਿਉਂਕਿ ਜਿਹੜੇ ਬੱਚੇ ਬਹੁਤ ਪੁਰਾਣਾ ਨਸ਼ਾ ਕਰਦੇ ਬਾਹਰਲੀਆਂ ਕੰਟਰੀਆਂ, ਇੱਕ ਮਜੀਠੇ ਦਾ ਬੱਚਾ ਸੀ ਜਿਹਨੇ ਆਖਿਆ ਮੈਂ ਆਸਟ੍ਰੇਲੀਆ ਤੋਂ ਆਇਆ, ਇੱਥੇ ਅਸੀਂ ਖੁਦ ਨੂੰ ਪੁੱਛਿਆ, ਉਹਨੇ ਨਸ਼ਾ ਕਿਹਾ ਮੈਂ ਭਾਈ ਸਾਹਿਬ ਦੇ ਬੱਚੇ ਨੂੰ ਛੁੱਟ ਕੇ ਨਸ਼ਾ ਛੱਡਿਆ, ਉਹਨਾਂ ਦੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਨਸ਼ਾ ਛੱਡਿਆ। ਫਿਰ ਦੂਸਰਾ ਸਾਨੂੰ ਇਹ ਵੀ ਪਹਿਲੀਆਂ ਸਰਕਾਰਾਂ ਨੇ ਬੜਾ ਧੱਕਾ ਕੀਤਾ। ਜੇ ਇਹ ਸਰਕਾਰ ਆਈ ਤੇ ਇਹਨੇ ਵੀ ਵਾਅਦੇ ਕੀਤੇ ਸੀ। ਭਗਵੰਤ ਮਾਨ ਖੁਦ ਮਾਵਾਂ ਦੇ ਗੱਲ 'ਚ ਲੱਗਦੇ ਭਾਵੁਕ ਹੁੰਦਾ ਸੀ ਕਿ ਮੈਂ ਪਹਿਲਾਂ ਨਸ਼ਾ ਬੰਦ ਕਰਾਂ। ਆਸ ਰੱਖਦੇ ਸੀ ਉਹਦਾ ਭਗਵੰਤ ਮਾਨ, ਸਾਰੇ ਆਸ ਰੱਖਦੇ ਸੀ, ਤਾਂ ਹੀ ਤੇ ਲੋਕਾਂ ਨੇ ਇੰਨੀ ਲੀਡ ਨਾਲ ਜਿਤਾਇਆ। ਨਹੀਂ ਤੇ 92 ਸੀਟਾਂ ਕਿਹਨੂੰ ਮਿਲੀਆਂ ਅਜੇ ਤੱਕ? ਇਸੇ ਕਰਕੇ ਮਿਲੀਆਂ ਨਾ। ਲੋਕ ਜ਼ਿਆਦਾ ਮੇਨ ਜਿਹੜਾ ਮੁੱਦਾ ਸੀ ਉਹ ਨਸ਼ੇ ਦਾ ਸੀ। ਇੱਕ ਨਸ਼ਾ ਸੀ, ਦੂਸਰਾ ਹੈ ਕਿ ਸਾਡੇ ਬੱਚੇ ਯਾਰ ਇਹ ਕੱਲਾ ਸਾਡੇ ਬੱਚੇ ਆ, ਉਹ ਬਾਹਰਲੀਆਂ ਕੰਟਰੀਆਂ ਤੁਰੇ ਜਾਂਦੇ ਆ। ਜਾਂਦੇ ਕਿਉਂ? ਅਸੀਂ ਨਸ਼ੇ ਤੋਂ ਡਰਦੇ। ਕਿਸੇ ਦਾ ਇੱਕ ਹੀ, ਕਿਸੇ ਦੇ 2000 ਕਹਿੰਦਾ ਵੀ ਸਾਡਾ ਬੱਚਾ ਨਸ਼ੇ ਤੋਂ ਬਾਜੇ। ਪਰ ਇਹਨਾਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਲੋਕ ਭਾਈ ਸਾਹਿਬ ਦੇ ਨਾਲ ਤੁਰੇ ਸੀ। ਜ਼ਿਆਦਾ ਦੁੱਖ ਉਸ ਟਾਈਮ 'ਤੇ ਆ ਜਦੋਂ ਭਾਈ ਸਾਹਿਬ ਨੂੰ ਇੱਥੋਂ ਚੁੱਕ ਕੇ ਸਤਵੀਂ ਡਿਬੜੂਗੜ੍ਹ ਭੇਜਿਆ। ਕਿ ਸਾਡੇ ਪੰਜਾਬ 'ਚ ਜੇਲ੍ਹਾਂ ਨਹੀਂ, ਜਿਨ੍ਹਾਂ ਨੇ ਐਡੇ ਕ੍ਰਾਈਮ ਕੀਤੇ, ਵੱਡੇ ਅਪਰਾਧੀ ਸੀ, ਉਹਨਾਂ ਨੂੰ ਸਾਡੇ ਸ੍ਰੀ ਗੋਂਦਵਾਲ ਸਾਹਿਬ ਜੇਲ੍ਹਾਂ 'ਚ ਰੱਖਿਆ ਗਿਆ ਹੈ। ਉੱਥੇ ਗੋਲੀ ਕਾਂਡ ਵੀ ਆਇਆ, ਗੋਲੀਆਂ ਵਿੱਚ ਚੱਲੀਆਂ, ਉਹਨਾਂ ਦੀਆਂ ਵੀਡੀਓ ਬਣ ਕੇ ਬਾਹਰ ਵਾਇਰਲ ਹੁੰਦੀਆਂ ਰਹੀਆਂ। ਤੇ ਸਾਡੇ ਬੱਚਿਆਂ ਨੂੰ ਉੱਥੇ ਜਾ ਕੇ ਡਿਬੜੂਗੜ੍ਹ ਸੁੱਟਦਾ ਜਿੱਥੇ ਕੋਈ ਮੁਲਾਕਾਤ ਨਾ ਕਰ ਸਕੇ। ਬਹੁਤ ਜੇ ਮੁਲਾਕਾਤ ਵੀ ਕਰਨੀ ਆ, ਪੱਲਿਓਂ ਪਹਿਲਾਂ ਕਿਰਾਇਆ ਭਾੜਾ ਪੱਟਣ ਲਈ ਵੀ ਪੈਸੇ ਚਾਹੀਦੇ ਨੇ। ਇੰਨਾ ਕਿਰਾਇਆ ਭਾੜਾ ਹਰੇ ਕੋਲ ਨਹੀਂ ਹੁੰਦਾ, ਹਰ ਇੱਕ ਧਨਾੜ ਨਹੀਂ ਹੁੰਦਾ। ਕਿਉਂਕਿ ਸਿੱਖ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆ। ਕਿਉਂਕਿ ਅਸੀਂ ਤੇ ਜਿਤਾਉਂਦੇ ਤਾਂ ਹੀ ਰਹੇ ਹਾਂ ਵੀ ਸਾਡੀ ਕੌਮ ਦਾ ਕੋਈ ਸੋਚੇ। ਕਿਉਂਕਿ ਸਿੱਖ ਸਭ ਦਾ ਭਲਾ ਕਰਦਾ। ਜਦੋਂ ਕਰੋਨਾ ਦਾ ਦੌਰ ਆਇਆ, ਸਿੱਖਾਂ ਨੇ ਲੰਗਰ ਲਾਏ, ਗੈਸ ਦੇ ਲੰਗਰ ਲਾਏ, ਹਰ ਚੀਜ਼ ਦਾ ਲੰਗਰ ਲਾਇਆ, ਕਿਸੇ ਗੱਲੋਂ ਪਾਸੇ ਨਹੀਂ ਹਟੇ। ਪਰ ਜਿਹੜੀ ਸਰਕਾਰ ਕੋਈ ਵੀ ਆਈ ਹੈ ਨਾ, ਉਹਨੇ ਹਰ ਇੱਕ ਨੇ ਧੱਕਾ ਕੀਤਾ। ਉਹ ਲੋਕਾਂ, ਇੱਕ ਬੀਬੀ ਖਾਲੜਾ ਨੂੰ ਜਿੱਦਾਂ ਇਹਨਾਂ ਰਾਇਆ ਉਸ ਟਾਈਮ 'ਤੇ ਸਿੱਖਾਂ ਦੇ ਮਨ ਦੇ ਵਿੱਚ ਉਹ ਵੀ ਰੋਸ਼ ਸੀ ਕਿ ਸਾਡੇ ਖਡੂਰ ਸਾਹਿਬ ਹਲਕੇ ਦੇ ਉੱਤੇ ਬਹੁਤ ਵੱਡੀ ਕਾਲਖ ਲੱਗੀ ਆ, ਤੇ ਅਸੀਂ ਆ ਕਾਲਖ ਧੋਣੀ ਆ। ਸਾਡੀ ਨੌਜਵਾਨ ਪੀੜ੍ਹੀ ਸਾਰੀ ਅੱਗੇ ਲੱਗ ਗਈ। ਇਹ ਸਾਡੇ ਭਾਈ ਰਣਜੀਤ ਸਿੰਘ ਜੀ ਭੁੱਲਰ, ਇਹ ਕਾਂਗਰਸ ਵੱਲੋਂ ਸਰਪੰਚ ਸੀ, ਇਹ ਵੀ ਯਾਰ ਕਿ ਸਾਡੇ ਮੋਢੇ ਨਾਲ ਮੋਢਾ ਢਾ ਕੇ ਤੁਰੇ। ਇਹ ਭਾਈ ਸਾਹਿਬ ਜੀ ਝਾੜੂ ਵੱਲੋਂ ਹੀ
ਬਾਬਾ ਗੁਰਦੇਵ ਸਿੰਘ ਜੀ ਮੇਰੇ ਸਰਨਾਮੇ ਆ। ਇਹ ਸਾਰੀ ਸੰਗਤ ਨੇ, ਨੌਜਵਾਨ ਪੀੜ੍ਹੀ ਨੇ, ਸਾਰੀ ਨੇ ਤਗੜਿਆਂ ਹੋ ਕੇ ਸਾਥ ਦਿੱਤਾ। ਮਤਲਬ ਕਿ ਹਰੇਕ ਵਰਗ ਨਾਲ ਚੱਲਿਆ, ਐ ਨਹੀਂ ਵੀ ਨਾ ਕੋਈ ਪਾਰਟੀ ਦਾ ਦਾਇਰਾ ਰਿਹਾ ਨਾ ਕੋਈ ਉਮਰ ਦਾ ਦਾਇਰਾ ਰਿਹਾ। ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੱਲੇ ਆ ਜੀ। ਜਿਨ੍ਹਾਂ ਨੇ ਪੱਗਾਂ ਸਿਰ ਵਸਾਏ ਸੀ ਉਹ ਨਹੀਂ ਸਾਡੇ ਨਾਲ ਤੁਰੇ। ਕੋਈ ਕਹਿੰਦਾ ਮੈਂ ਜਨਰਲ ਸਕੱਤਰ ਆ, ਕੋਈ ਕਹਿੰਦਾ ਸਾਨੂੰ ਸਰਕਾਰ ਨੇ ਅਹੁਦਾ ਦਿੱਤਾ, ਮੈਂ ਪਿੰਡ ਦਾ ਮੁਖੀ ਆ। ਇਹ ਕਰਕੇ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ, ਅਸੀਂ ਨਹੀਂ ਉਹਨਾਂ ਨੂੰ ਕਿਹਾ। ਲੋੜ ਹੀ ਨਹੀਂ ਪਈ। ਸਿੰਘ 1.25 ਲੱਖ ਗੁਰੂ ਸਾਹਿਬ ਨੇ 1.25 ਲੱਖ ਦਾ ਬਰਵਾ ਦਿੱਤਾ ਨੂੰ। ਅਸੀਂ ਫਿਰ ਡਟ ਕੇ ਹਟਿਆ। ਸਾਰੀ ਫੌਜ ਜਿਹੜੀ ਗੋਂਦਵਾਲ ਸਾਹਿਬ ਦੀ ਹੈ ਨਾ, ਇਹ ਡਟੀ ਆ ਤੇ ਸਭ ਤੋਂ ਵੱਡੀ ਲੀਡ ਜਿੱਤੀ ਹੈ ਗੋਂਦਵਾਲ ਤੋਂ। ਵੱਡੀ ਲੀਡ ਦੇ ਗੋਇੰਦਵਾਲ ਸਾਹਿਬ ਚੋਂ ਕਿੰਨੀ ਲੀਡ ਸੀ ਤੁਸੀਂ? ਦੱਸੋ ਭਾਈ। 1111 ਵੋਟ ਦੀ ਲੀਡ ਆਈ ਸਾਡੀ ਗੋਂਦਵਾਲ। ਲੀਡ ਸੀ। ਸੋ ਤੁਸੀਂ ਜਿਹੜੀਆਂ ਪਈਆਂ ਕੀ ਕਹਿਣਾ ਚਾਹੁੰਦੇ ਹੋ? ਜੀ ਜੀ। ਜਿਹੜੀਆਂ ਪਈਆਂ ਉਹ ਜ਼ਿਆਦੀਆਂ ਵਾ, 11 ਦੀ ਲੀਡ ਆ। ਤੇ ਜੋ ਮੈਂਬਰ ਸਰਪੰਚ ਦੂਜੇ ਤੀਜੇ ਪ੍ਰਧਾਨ ਜਿਹਨਾਂ ਨੂੰ ਆਉਂਦੇ ਆ, ਜਿਹੜੇ ਨਵੇਂ ਬਣੇ ਆ ਧੁੰਨੇ ਟੋਟੀ ਵਰਗੇ, ਉਹ ਸਾਰੇ ਅੱਡੀ ਚੋਟੀ ਦਾ ਜ਼ੋਰ ਉਹਨਾਂ ਲਾਇਆ। ਤੇ ਗਾੜੀਆਂ ਦੱਸਦੇ ਸੀ ਵੀ ਆ 2 ਜਣੇ ਚੱਲੇ ਆ ਤੇ ਨਾਲ ਲੈ ਕੇ ਆ ਮੁੰਡੀਆਂ ਜੀਆਂ। ਤੇ ਉਹਨਾਂ ਨੂੰ ਪਤਾ ਨਹੀਂ ਵੀ ਜਿਹੜੀਆਂ ਮੁੰਡੀਆਂ ਜੀਆਂ ਇਹਨਾਂ ਦਾ ਮਾਪਿਓ ਵੀ ਹੁੰਦਾ ਤੇ ਚਾਚੇ ਤਾਏ ਵੀ ਹੁੰਦੇ ਆ। ਇਹਨਾਂ ਮੁੰਡੀਆਂ ਨੇ ਨੱਥ ਪਾ ਕੇ ਵਿਖਾ ਦੀ ਜਿਹੜੀਆਂ ਹੈਗੀਆਂ। ਚਲੋ ਅਸੀਂ ਤੇ ਨਾਲ ਲੋਕ ਵਿਖਾਲਾ ਹੀ ਹਾਂ ਬੁੱਢੇ, ਪਰ ਇਹਨਾਂ ਮੁੰਡੀਆਂ ਨੇ ਦੱਸਦਾ ਵੀ ਕੀ ਹੁੰਦੇ ਆ। ਇਹ ਵੀ ਭਣੇਵਾਂ ਤੇ ਇਹ ਵੀ ਭਣੇਵਾਂ। ਉਹ ਭਰਾ ਆ, ਉਹ ਮਗਰ ਭਤੀਆ ਖੜਾ। ਤੇ ਇਹ ਬਾਬੇ ਦੇ ਨਾਨਕ ਦੀ ਕਿਰਪਾ ਤੋਂ ਛੋਟਾ ਵੀਰ ਵੀ ਆ ਤੇ ਸਾਂਢੂ ਵੀ ਆ। ਅਸੀਂ ਵੀ ਆਪਦੀ ਪਾਰਟੀ ਲੈ ਕੇ ਚੱਲੇ ਆ, ਕਿਸੇ ਨੇ ਆਉਣਾ ਸਾਡੇ ਵੱਲ ਕੀ ਤੇ ਕਰਨਾ ਕੀ। ਉਹ ਪਰਲੇ ਬੰਨੇ ਭਾਈ ਸਾਹਿਬ ਖੜੇ ਆ। ਤੇ ਇਹ 86 ਤੋਂ ਆਏ, ਮੇਰੇ ਬਹੁਤ ਭਰਾ ਬਣੇ। 86 ਤੋਂ ਆਏ, ਅਸੀਂ ਮਿੱਤਰਾਂ ਦੇ ਅੱਜ ਵੀ ਇਕੱਠੇ ਆ, ਕੱਲ ਵੀ ਇਕੱਠੇ ਆ। ਉਹ ਆਪਦੀ ਪਾਰਟੀ ਛੱਡ ਕੇ ਵੀ ਸਾਡੇ ਨਾਲ ਖੜਾ ਜੀ। ਅਸੀਂ ਨਾ ਕਰੀ ਭਾਈ ਸਾਹਿਬ ਨਾਲ। ਭਾਈ ਸਾਹਿਬ ਕਾਂਗਰਸ ਤੋਂ ਛੱਡ ਕੇ ਇੱਧਰ ਆਏ ਨੇ। ਭਾਈ ਸਾਹਿਬ ਦੇ ਵਿਚਾਰ, ਭਾਈ ਕਿਹੜੀਆਂ ਗੱਲਾਂ ਨੇ ਭਾਈ ਸਾਹਿਬ ਤੁਹਾਨੂੰ ਖਿੱਚਿਆ ਇੱਧਰ ਨੂੰ ਤੇ ਤੁਸੀਂ ਮੋੜਾ ਕੱਟਿਆ? ਕਿਉਂਕਿ ਕਾਂਗਰਸ ਮੰਨਿਆ ਜਾਂਦਾ ਸਥਾਪਿਤ ਪਾਰਟੀ ਹੈ ਤੇ ਸਥਾਪਿਤ ਪਾਰਟੀ ਦਾ ਪੱਲਾ ਤਾਂ ਕੋਈ ਛੱਡਣਾ ਨਹੀਂ ਚਾਹੁੰਦਾ। ਪਰ ਅਸੀਂ ਸੱਚਾਈ ਦੇ ਨਾਲ ਚੱਲੇ ਆ ਕਿ ਜੋ ਕਿਸੇ ਵੀ ਸਰਕਾਰ ਨੇ ਕੋਈ ਸਾਡਾ ਵਾਅਦਾ ਨਹੀਂ ਪੂਰਾ ਕੀਤਾ। ਜਿੱਦਾਂ ਪਿਛਲੀ ਵਾਰੀ ਵੀ ਸਾਡੇ ਬੰਦੇ ਸਾਰੇ ਝਾੜੂ ਦੇ ਨਾਲ ਸੀ, ਅਸੀਂ ਹੁਣ ਵੀ ਪਾਰਟੀ ਛੱਡ ਕੇ ਸਾਰਾ ਕੁਝ ਸੱਚਾਈ ਦੇ ਨਾਲ ਚੱਲੇ ਆ ਜੀ। ਤੇ ਕਿਉਂਕਿ ਜੋ ਵੀ ਧੱਕੇ ਹੋ ਰਹੇ ਉਹਦੇ ਖਿਲਾਫ ਜਿੰਨੀ ਸਾਡੀ ਸੰਗਤ ਅਸੀਂ ਇਕੱਠੀ ਹੋ ਗਏ, ਅੱਗੇ ਵੀ ਇਸੇ ਤਰ੍ਹਾਂ ਚੱਲਾਂਗੇ। ਜੋ ਕਿਸੇ ਦੇ ਨਾਲ, ਕਿਸੇ ਗਰੀਬ ਦੇ ਨਾਲ ਧੱਕਾ ਹੁੰਦਾ, ਜਿਹਦੇ ਨਾਲ ਕੋਈ ਨਹੀਂ ਖੜਦਾ, ਉਹਨਾਂ ਸਾਰੀ ਸਾਡੀ ਸੰਗਤ ਕੋਲ ਹੁੰਦੇ। ਇਸ ਕਰਕੇ ਅਸੀਂ ਪਾਰਟੀ ਨਹੀਂ ਦੇਖੀ, ਅਸੀਂ ਤਾਂ ਸਿਰਫ ਇਹ ਦੇਖਿਆ ਸੱਚਾਈ ਦੇ ਨਾਲ ਚੱਲਣ ਵਾਸਤੇ ਇਕੱਠੇ ਹੋਏ ਸਾਰੇ ਜੀ। ਬਹੁਤ ਬਹੁਤ ਧੰਨਵਾਦ। ਸੋ ਭਾਈ ਸਾਹਿਬ ਆਖਰੀ ਸਵਾਲ ਮੇਰਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਜਿੱਤ ਹਾਸਲ ਕੀਤੀ ਹੈ, ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਜ਼ਰ ਰਹੂਗੀ? ਹੁਣ ਜ਼ਰੂਰ ਰਹੂਗੀ ਜੀ। ਜੇ ਹੁਣ ਇਹ ਵੋਟਾਂ ਹੋ ਜਾਣ ਤੇ ਭਾਰੀ ਜਿੱਤ ਫੇਰ ਇਸ ਤਰ੍ਹਾਂ ਹੀ ਹੋਣੀ ਆ। ਚੰਗੇ ਚੰਗੇ ਫੇਰ ਕੈਂਡੀਡੇਟ ਖਲੋਣਗੇ, ਧਰਮੁਖੀ ਬੰਦੇ, ਤੇ ਉਹ ਫੇਰ ਗੁਰੂ ਦੀ ਕਿਰਪਾ ਹੋ ਜਾਊਗੀ। ਤੇ ਫਿਰ ਤੁਹਾਨੂੰ ਜਿਸ ਤਰ੍ਹਾਂ ਅੱਗੇ ਦੱਸਿਆ ਵੀ ਸਾਡੀ ਦਵਾਈ ਪੜ੍ਹਾਈ ਫ੍ਰੀ ਹੁੰਦੀ ਤੇ ਆਪੇ ਇੰਡਸਟਰੀਆਂ ਹੁੰਦੀਆਂ ਸਾਨੂੰ ਆ ਜਿਹੜਾ ਦਾਲ ਚੌਲਾਂ ਦੀ ਭਾਵੇਂ ਨਾ ਹੀ ਇਹੋ ਜਿਹੀਆਂ ਸਕੀਮਾਂ ਦਿੰਦੇ। ਦੂਜਾ ਨੰਬਰ ਇਹ ਸਾਡੇ ਗੁਰੂ ਅਮਰਦਾਸ ਪਾਤਸ਼ਾਹ ਦੇ ਉੱਤੇ ਇੰਡਸਟਰੀ ਏਰੀਆ ਅੱਗੇ ਬਣਿਆ, ਫੈਕਟਰੀਆਂ ਬਣੀਆਂ ਸੀ। ਉਹਦੇ ਵਿੱਚ 80-82 ਕਿੱਲਿਆਂ 'ਚ ਇਹਨਾਂ ਨੇ ਬਾਦਲ ਕਿਆਂ ਨੇ ਜੇਲ੍ਹ ਲਾਣ ਠੋਕੀ। ਉਹ ਤਰ੍ਹਾਂ ਥਾਂ ਦੇ ਪਰੇ ਲੌਕਿਆਂ ਲਾਗੇ ਸਰਕਾਰ ਦਾ ਪਿਆ ਸੀ, ਉੱਥੇ ਸਗੋਂ ਰੋਡ ਤੇ ਬਣੀ ਦੀ ਲਾਗੇ ਨਾਲੇ ਕੋਟ ਸੀ। ਇਹਨਾਂ ਨੂੰ ਕਿਹੜਾ ਕੈਦੀ ਲਾਗੇ ਵਾਲਾ ਭੁਗਤਾਉਣਾ ਉਹ ਸੌਖਾ ਸੀ। ਇਹ ਕਰਕੇ ਸਾਡੇ ਨਾਲ ਤੇ ਇੱਥੇ ਕਿੰਨੀ ਇੰਡਸਟਰੀ ਬਣ ਜਾਣੀ ਸੀ, ਉਹਨੇ ਥਾਂ ਦੇ ਵਿੱਚ 10-15 ਫੈਕਟਰੀਆਂ ਹੋਰ ਲੱਗ ਜਾਣੀਆਂ ਸੀ। ਇਹ ਸਾਨੂੰ ਫੈਕਟਰੀਆਂ ਲਾ ਕੇ ਦੇਣ, ਸਾਡੇ ਕੰਮ ਕਰਨ ਮੁੰਡੇ ਸਾਡੇ ਜਿਹੜਾ ਬਾਹਰ ਤੁਰੇ ਜਾਂਦੇ ਆ, ਆਪਦਾ ਇਧਰੋਂ ਵੇਚ ਵਟ ਕੇ ਉਧਰ ਤੁਰੇ ਜਾਂਦੇ ਆ, ਕਈ ਉਧਰ ਧੱਕੇ ਵੀ ਖਾਂਦੇ ਫਿਰਦੇ ਆ। ਯਾਰ ਅਸੀਂ ਇੱਥੋਂ ਵੇਖ ਕਿੰਨੇ ਮਤਲਬ ਇਹ ਜੱਬਾਂ ਦੇ ਨਾਲ ਅੰਗਰੇਜ਼ ਕੱਢਿਆ ਤੇ ਅੱਜ ਅਸੀਂ 40-40 ਲੱਖ ਰੁਪਈਆ ਲਾ ਕੇ ਉਹਨਾਂ ਦੇ ਮਗਰ ਜਾਣ ਰਹੇ ਆ। ਇਹ ਕੋਈ ਗੱਲ ਕਰਨ ਵਾਲੀ ਆ? ਕਾਹਦਾ ਕਰਕੇ ਸਾਡੇ ਲੀਡਰਾਂ ਨੇ ਸਾਨੂੰ ਖੋਰੀ ਕਰਤਾ। ਜੇ ਸਾਡੀ ਧਰਤੀ ਤੇ ਇੰਡਸਟਰੀ ਲਾਉਂਦੇ, ਵੱਧ ਤੋਂ ਵੱਧ ਸਾਨੂੰ ਕੰਮ ਦਿੰਦੇ। ਹੁਣ ਇਹਨਾਂ ਕੋਲ ਵੇਖ ਲਓ ਵੀ ਸਕੂਲਾਂ 'ਚ ਚੱਲ ਜਾਓ ਮਾਸਟਰ, ਹਸਪਤਾਲਾਂ ਚੱਲ ਜਾਓ ਨਾ ਡਾਕਟਰ, ਪਟਵਾਰਖਾਨੇ 'ਚ ਪਟਵਾਰੀ ਨਹੀਂ, ਥਾਣੇ 'ਚ ਪੂਰੀ ਪੁਲਿਸ ਨਹੀਂ। ਕੋਈ ਉਹੋ ਜਿਹਾ ਕੰਮ ਹੋ ਜੇ ਤੇ ਆਖਣਗੇ ਮੁਲਾਜ਼ਮੀ ਥੋੜੇ ਕਰੀਏ ਕਿ ਕਿਹਨੂੰ ਘੱਲੀਏ। ਇਹ ਤਾਂ ਸਾਰੀ ਬੰਦਿਆਂ ਦੀ ਰਾਖੀ ਤੇ ਲਾਈ ਹੋਈ ਹੈ। ਜਿਹੜਾ ਮਾੜਾ ਜਿਹਾ ਕਿਸੇ ਚੀਜ਼ ਦਾ ਪ੍ਰਧਾਨ ਬਣ ਜਾਂਦਾ, ਉਹਨਾਂ 4 ਬੰਦੇ ਠੋਕ ਦਿੰਦੇ। ਵੇਖੋ ਜੀ, ਇਹਨਾਂ ਨੇ ਪਾਪ ਹੀ ਇੰਨੇ ਕੀਤੇ ਹੁੰਦੇ, ਮੁੜ ਕੇ ਇਹ ਲੰਘ ਹੀ ਨਹੀਂ ਸਕਦੇ ਪਿੰਡਾਂ ਦੇ ਵਿੱਚ ਦੀ। ਤੁਹਾਨੂੰ ਤਾਂ ਮੈਂ ਅੱਗੇ ਦੱਸਿਆ, ਜਿਹੜੇ ਜ਼ਿਆਦਾ ਵਾਅਦੇ ਕਰਨ ਵਾਲੇ ਆ ਨਾ, ਛੱਡ ਕੇ ਆਪਦੀ ਸਿਕਿਉਰਿਟੀ ਕਿਸੇ ਨਗਰ ਦੇ ਵਿੱਚ ਦੀ ਜਾਂ ਵਿਰਸਾ ਆਪਦੇ ਪਿੰਡ ਦੇ ਵਿੱਚ ਦੀ ਲੰਘ ਜੇ, ਹੋਰ ਕੋਈ ਲੰਘ ਜੇ ਦੂਜਾ ਤੇ ਜਾਣ ਵਾਲੇ। ਜੇ ਮੌਕਰਾ ਮਾਰ-ਮਾਰ ਮਾਈਆਂ ਇਹਨਾਂ ਨੂੰ ਨੀਲਿਆ ਨਾ ਕਰ ਦੇਣ ਨਾ, ਤੇ ਫੇਰ ਦੱਸਿਓ। ਇਹ ਕਰਕੇ ਯਾਰ ਇਹਨਾਂ ਕੋ ਪਾਪ ਹੋਏ ਕਰਕੇ ਇਹਨਾਂ ਨੇ ਸਾਰੀ ਪੁਲਿਸ ਆਪਦੇ ਨਾਲ ਲਾਈ ਆ। ਪਟਵਾਰੀਆਂ ਕੋ 5-5 7-7 ਪਿੰਡਾਂ 10-10 ਦਾ ਕੰਮ ਆ ਯਾਰ। ਉਹ ਰਿਸ਼ਵਤ ਵੀ ਲੈਣਗੇ, ਉਹ ਗਲਤ ਕੰਮ ਵੀ ਹੋਊਗਾ, ਕਰਨਗੇ ਵੀ। ਇਹ ਕਰਕੇ ਸਾਡੀ ਇਹੋ ਬੇਨਤੀ, ਹੁਣ ਮਹਾਰਾਜ ਦੀ ਕਿਰਪਾ ਨਾਲ ਇਸ ਤਰ੍ਹਾਂ ਦੇ ਗਾੜੀ ਲੀਡਰ ਚੰਗੇ ਵਿਧਾਨ ਸਭਾ 'ਚ ਗਏ, ਕੋਈ ਸਾਡੇ ਪੰਜਾਬ ਲਈ ਲੋਕ ਸਭਾ 'ਚ ਗਏ, ਲੋਕ ਸਭਾ ਦੇ ਵਿੱਚ ਗਏ, ਤੇ ਆਪੇ ਕਿਰਪਾ ਹੋ ਜਾਣੀ ਗੁਰੂ ਦੀ। ਹਾਂਜੀ, ਤੇ ਸ਼੍ਰੋਮਣੀ ਕਮੇਟੀ ਦਾ ਵੀ ਇਸ ਤਰ੍ਹਾਂ ਹੀ ਵੇਖਿਓ, ਮਹਾਰਾਜ ਨੇ ਕਿਰਪਾ ਕਰ ਦੇਣੀ ਆ। ਜਿਸ ਤਰ੍ਹਾਂ ਬਲਟੋਏ ਹੋਣਾ ਨੂੰ ਲਾਤਾ ਨਾ ਮਰੂਦਾਂ ਵਾਲੀ ਰੇਹੜੀ ਵਾਂਗੂ ਇੱਕ ਗੁੱਠੇ, ਇਹ ਕੱਚੇ ਪਿੱਲੇ ਇਦਾਂ ਹੀ ਲਾ ਦੇਣੇ ਆ। ਸੰਗਤ ਦਾ ਜੋਰ ਵਾ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਜੋੜ ਦਿਓ ਇਦਾਂ ਜੀ, ਜਿਹਦੇ ਵਿਰਸਾ ਬਲਟੋਆ ਕਿਤੇ ਆ ਜਾਏ ਗੋਂਦਵਾਲ ਸਾਹਿਬ, ਭਾਵੇਂ ਉਹਦੇ ਨਾਲ ਫੋਰਸ ਵੀ ਹੋਵੇ, ਰੋੜੇ ਜ਼ਰੂਰ ਮਾਰਾਂਗੇ। ਸਾਨੂੰ ਉਹਨੇ
ਕਤੀੜਾ ਦੱਸਿਆ ਅਸੀਂ 10ਵੇਂ ਪਾਤਸ਼ਾਹ ਦੇ ਸਿੱਖ ਹਾਂ, ਉਹਨੂੰ ਕਹੀ ਗੋਂਦਵਾਲ ਸਾਹਿਬ ਗੁਰਦੁਆਰੇ ਮੱਥਾ ਟੇਕਣ ਆਵੇ, ਭਾਵੇਂ ਫੋਰਸ ਜਿੰਨੀ ਮਰਜ਼ੀ ਨਾਲ ਲੈ ਇੱਟਾਂ ਦੀ ਝੂਠ ਹੋਊ। ਉਹ ਠੇਠਰਾਂ ਦਾ ਠੇਠਰਾ ਵਾ, ਬਾਹਾਂ ਖੜੀਆਂ ਕਰਕੇ ਭੱਜਿਆ ਤੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਸ਼ਹੀਦ ਕਰਵਾਤਾ। ਇਹ ਗਦਾਰੀਆਂ ਕਰਨ ਵਾਲੇ ਲੋਕ ਹੀ ਤੇ ਲੋਕਾਂ ਦੇ ਕੜੇ ਛਾਪਾਂ ਲਾਉਣ ਵਾਲੇ ਹੀ, ਉਹ ਤਾਂ ਇਹਨਾਂ ਚੀਜ਼ਾਂ ਨੂੰ ਪ੍ਰਾਪਤੀ ਦੱਸਦੇ ਨੇ। ਰੋਟੀਆਂ ਦੇ ਪੱਠੇ ਢੋਣ ਵਾਲੇ। ਤੇ ਅੱਜ ਜੀ ਉਹ ਬਣ ਕੇ ਐਮਐਲਏ, ਜੇ ਤੂੰ ਕਿਤੇ ਭੋਰਾ ਕਰਤੂਤ ਕੀਤੀ ਤਾਂ ਤੈਨੂੰ ਐਮਐਲਏ ਵੀ ਬਣਾਇਆ, ਪਬਲਿਕ ਨੇ ਬਣਾਇਆ। ਅੱਜ ਜੋ ਜਥੇਬੰਦੀ, ਸਿੱਖ ਜਥੇਬੰਦੀ, ਨਿਹੰਗ ਜਥੇਬੰਦੀਆਂ ਸਾਰੀਆਂ ਭਾਈ ਸਾਹਿਬ ਦੇ ਨਾਲ ਹੀ, ਇਹਨੇ ਕਤੀੜਾ ਦੱਸਿਆ ਬਾਣੇ ਵਾਲੇ ਸਿੱਖਾਂ ਨੂੰ। ਇਹ ਜਾਂ ਤੇ ਆਣ ਕੇ ਮਾਫੀ ਮੰਗੂਗਾ ਆਣ ਕੇ ਮਹਾਂਪੁਰਸ਼ਾਂ ਕੋਲ, ਤੇ ਜਾਂ ਜਦੋਂ ਕਿਤੇ ਟੱਕਰ ਗਿਆ ਤੈਨੂੰ ਛਿੱਤਰ ਜ਼ਰੂਰ ਫੇਰਾਂਗੇ, ਭਾਵੇਂ ਔਖੇ ਹੋਈਏ ਭਾਵੇਂ ਸੌਖੇ। ਤੇ 17 ਕੁ ਸਾਲ ਅੱਗੇ ਕੈਦ ਕੱਟੀ ਆ, ਤੇ ਬਾਂਦਰ 3 ਕੁ ਸਾਲ ਕੱਟ ਕੇ ਰੋਈ ਜਾਂਦਾ। ਅਸੀਂ 17 ਸਾਲ ਕੱਟ ਕੇ ਆਏ ਆ ਮੇਰੇ ਨਗਰ ਦੇ ਖੜੇ ਆ, ਦੱਸ ਦੇਣਗੇ। ਇਹ ਬਾਂਦਰ ਜਦੋਂ ਕਿਤੇ ਗੋਂਦਵਾਲ ਆਇਆ ਤਾਂ ਮਗਰ ਲੱਗਾਂਗੇ, ਭਾਵੇਂ ਔਖੇ ਹੋਈਏ ਭਾਵੇਂ ਸੌਖੇ। ਵਾਹਿਗੁਰੂ ਜੀ ਕਾ ਖਾਲਸਾ।